ਵੀਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸਾਝੇ ਵਿੱਚ। ਹਾਂ ਡਾਕਟਰ ਸਾਹਿਬ, ਅਸੀਂ ਵੀਰ ਘੁੰਮਣ ਜੀ ਦੀ ਈਮੇਲ ਡਿਸਕਸ ਕਰ ਰਹੇ ਸੀ। ਹਾਂਜੀ, ਜਿਹੜਾ ਪਾਰਟ ਉਹਨਾਂ ਨੇ ਦੂਸਰਾ ਇਹ ਕਿਹਾ ਹੈ ਕਿ ਖਾਸ ਤੌਰ 'ਤੇ ਪੰਜਾਬ ਦੇ ਝੂਠੇ ਪੁਲਿਸ ਮੁਕਾਬਲਿਆਂ ਵੱਲ ਇਸ਼ਾਰਾ ਕਰਦਿਆਂ ਉਹਨਾਂ ਨੇ ਡੇ ਐਂਡ ਨਾਈਟ ਪ੍ਰੋਗਰਾਮ 'ਚ ਨਵਕਿਰਨ ਸਿੰਘ ਹੋਰਾਂ ਦੇ ਇੰਟਰਵਿਊ ਦਾ ਜ਼ਿਕਰ ਕੀਤਾ ਜੀ। ਇਨਫੈਕਟ ਜਿਉਂ ਹੀ ਇਹ ਕਹਾਣੀ ਬਾਹਰ ਆਈ ਸੀ ਸੁਰਜੀਤ ਸਿੰਘ ਸਬ ਇੰਸਪੈਕਟਰ ਵਾਲੀ, ਅਸੀਂ TV 84 ਨਿਊਜ਼ 'ਤੇ ਵੀ ਨਵਕਿਰਨ ਸਿੰਘ ਹੋਰਾਂ ਨੂੰ ਇੰਟਰਵਿਊ ਕੀਤਾ ਸੀ। ਸਾਡਾ ਚੈਨਲ ਉਹਨਾਂ ਪਹਿਲੇ ਇੰਟਰਵਿਊ ਕਰਨ ਵਾਲਿਆਂ 'ਚੋਂ ਸੀ ਜੀ। ਔਰ ਇਹਦੇ 'ਚ ਵੀ ਉਹਨਾਂ ਨੇ ਇਹੀ ਸਪਸ਼ਟਤਾ ਦੇ ਨਾਲ ਕਿਹਾ ਸੀ ਕਿ 29 ਸਾਲ ਬਾਅਦ ਵੀ ਜਿਹੜੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਂ ਲੋਅਰ ਕੋਰਟਸ ਦੇ ਵੀ ਜੱਜ ਨੇ, ਉਹਨਾਂ ਦੀ ਮਾਨਸਿਕਤਾ ਬਦਲੀ ਨਹੀਂ ਹੈ ਔਰ ਉਹ ਇਹ ਸਮਝਦੇ ਨੇ ਕਿ ਜੋ ਕੁਝ ਵੀ ਪੁਲਿਸ ਵਾਲਿਆਂ ਨੇ ਕੀਤਾ, ਬੇਸ਼ੱਕ ਉਹਨਾਂ ਨੇ ਬੇਗੁਨਾਹ ਫੜ ਕੇ ਮਾਰੇ, ਉਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਕੀਤਾ। ਜੇ ਪੁਲਿਸ ਇਹ ਨਾ ਕਰਦੀ ਤਾਂ ਦੇਸ਼ ਟੁੱਟ ਜਾਣਾ ਸੀ, ਖਾਲਿਸਤਾਨ ਬਣ ਜਾਣਾ ਸੀ ਜੀ। ਇਸ ਲਈ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਹੈ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਬੱਚੇ ਮਾਰੇ ਗਏ। ਜੀ। ਅਦਾਲਤਾਂ ਨੇ ਸੂ ਮੋਟੋ ਨੋਟਿਸ ਦਾ ਕੀ ਲੈਣਾ ਹੈ? ਜੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਿਹੜਾ ਮਾਰਨ ਵਾਲਾ 23 ਪੁਲਿਸ ਮੁਕਾਬਲੇ 83 ਬੰਦਿਆਂ ਨੂੰ ਖੁਦ ਪਟੀਸ਼ਨ ਲੈ ਕੇ ਜਾਂਦਾ, ਉਹਨੂੰ ਵੀ ਅਦਾਲਤ ਬਾਹਰ ਸੁੱਟ ਦਿੰਦੀ ਹੈ ਜੀ। ਪਰ ਉਹਨੂੰ ਸੁਰੱਖਿਆ ਦੇਣ ਤੋਂ ਵੀ ਇਨਕਾਰ ਕਰਦੀ ਹੈ। ਸੋ ਇਹ ਬਿਲਕੁਲ ਠੀਕ ਹੈ ਕਿ ਜੇ ਹੁਣ ਵੀ 29 ਸਾਲ ਬਾਅਦ ਵੀ ਜੁਡੀਸ਼ਰੀ ਤੋਂ ਹੀ ਇਨਸਾਫ ਮਿਲਦਾ ਹੈ, ਕਿਉਂਕਿ ਜ਼ੁਲਮ ਕਰਨ ਵਾਲੀ ਜਿਹੜੀ ਪੁਲਿਸ ਹੈ ਉਹ ਤਾਂ ਕਿਸੇ ਦੇ ਆਰਡਰ ਓਬੇ ਕਰ ਰਹੀ ਹੈ। ਖੁਫੀਆ ਏਜੰਸੀਆਂ ਹੋਮ ਮਿਨਿਸਟਰੀ ਦੇ ਥੱਲੇ ਨੇ, ਉਹ ਐਗਜ਼ੈਕਟਿਵ ਬ੍ਰਾਂਚ ਹੈ। ਸੋ ਇੱਕੋ ਇੱਕ ਹੋਪ ਜਿਹੜੀ ਹੈ ਉਹ ਅਦਾਲਤਾਂ ਹੁੰਦੀਆਂ ਨੇ ਤੇ ਜਾਂ ਮੀਡੀਆ ਉਸ ਨੂੰ ਹਾਈਲਾਈਟ ਕਰੇ। ਤੇ ਮੀਡੀਆ ਨੇ ਵੀ ਅਸੀਂ ਦੇਖਿਆ ਵੀ ਕਿਵੇਂ ਈਵਨ ਸੁਰਜੀਤ ਸਿੰਘ ਦੇ ਜਿਹੜੀ ਮੁੱਢਲੀ ਪ੍ਰੈਸ ਕਾਨਫਰੰਸ ਸੀ, 1-2 ਅਖਬਾਰਾਂ ਨੇ ਛੱਡ ਕੇ ਈਵਨ ਪੰਜਾਬੀ ਅਖਬਾਰਾਂ ਨੇ ਵੀ ਉਹਨੂੰ ਗਾਇਬ ਕਰ ਦਿੱਤਾ। ਕਿਤੇ ਦਬਾਅ ਥੱਲੇ, ਕਿਤੇ ਪ੍ਰੈਸ਼ਰ ਥੱਲੇ, ਇਹ ਸਮਝਣਾ ਕੋਈ ਔਖਾ ਨਹੀਂ ਹੈ। ਸੋ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਸਿੱਖ ਚਿੰਤਕ ਜਾਂ ਈਵਨ ਜਿਹੜੇ ਉੱਥੇ ਵਕੀਲ ਨਵਕਿਰਨ ਸਿੰਘ ਵਰਗੇ ਜਿਹੜੇ ਜਾਂ DS ਗਿੱਲ ਵਰਗੇ ਜਿਨ੍ਹਾਂ ਨੇ ਉੱਥੇ ਰਹਿੰਦੇ ਆ ਸਿਸਟਮ ਦੇ ਵਿੱਚ ਹਮੇਸ਼ਾ ਉੱਥੋਂ ਦੇ ਸੰਵਿਧਾਨ ਦੀ ਵਕਾਲਤ ਕੀਤੀ ਹੈ, ਇਹ ਕੋਈ ਖਾਲਿਸਤਾਨੀ ਪ੍ਰੋਟੈਗੋਨਿਸਟ ਤਾਂ ਨਹੀਂ ਨੇ, ਇਹ ਤਾਂ ਸਿਰਫ ਵਿਦਨ ਕਾਨਸਟੀਟਿਊਸ਼ਨ ਕੀ ਰਾਈਟ ਨੇ ਉਹਨਾਂ ਦੀ ਗੱਲ ਕਰਦੇ ਨੇ। ਲੇਕਿਨ ਇਹਦੇ ਬਾਵਜੂਦ ਜਿਹੜੀ ਹੈ ਅਦਾਲਤ ਜਾਂ ਜੁਡੀਸ਼ਰੀ ਜਿਹੜੀ ਹੈ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਜੀ। ਅੱਗੇ ਵੀਰ ਲਿਖਦੇ ਹਨ, ਬਾਦਲ ਐਂਡ ਕੰਪਨੀ ਪ੍ਰਾਈਵੇਟ ਲਿਮਟਿਡ ਨੇ ਜੋ ਹਮੇਸ਼ਾ ਕੀਤਾ ਹੈ ਉਹੀ ਅੱਗੇ ਵੀ ਕਰਦੀ ਰਹੇਗੀ ਔਰ ਇਹਨਾਂ ਤੋਂ ਕਿਸੇ ਚੰਗੀ ਗੱਲ ਦੀ ਆਸ ਰੱਖਣਾ ਬੇਵਕੂਫੀ ਹੈ। ਸਿਰਫ ਆਪਣੇ ਦਿਲ ਵਿੱਚ ਇਹ ਯਕੀਨ ਰੱਖੋ, ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਵੀ ਨਹੀਂ ਰਹਿਣੇ ਅਤੇ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ। ਅੱਜ ਹਾਲੈਂਡ ਵਿੱਚ ਇੱਕ ਖਬਰ ਸੀ ਕਿ ਇੱਥੋਂ ਦੀਆਂ ਸੁਪਰਮਾਰਕੀਟਸ ਨੇ ਪ੍ਰੋਟੈਸਟ ਦੇ ਤੌਰ ਤੇ ਇਜ਼ਰਾਈਲ ਦੇ ਕਬਜ਼ੇ ਵਿੱਚ ਲਏ ਗਏ ਫਲਸਤੀਨੀ ਇਲਾਕਿਆਂ ਤੋਂ ਆਉਣ ਵਾਲੇ ਪ੍ਰੋਡਿਊਸ ਦਾ ਬਾਈਕਾਟ ਕਰ ਦਿੱਤਾ ਹੈ। ਸਾਰੇ ਸਿੱਖ ਭੈਣ ਭਰਾਵਾਂ ਨੂੰ ਇਹ ਸਾਬਤ ਕਰਨ ਦੀ ਲੋੜ ਹੈ ਕਿ ਅਸੀਂ ਇੱਕ ਹਾਂ ਅਤੇ ਸਾਰੀ ਕੌਮ ਇੱਕ ਹੈ। ਤੁਸੀਂ ਸਿਰਫ ਆਪਣੇ ਸਿੱਖਾਂ ਦੀਆਂ ਦੁਕਾਨਾਂ ਤੇ ਹੀ ਜਾਓ। ਕਿਸੇ ਹਿੰਦੂ ਦੀ ਦੁਕਾਨ ਤੁਹਾਡੇ ਲਈ ਹਮੇਸ਼ਾ ਲਈ ਬੰਦ ਹੋਣੀ ਸਮਝੀ ਜਾਣੀ ਚਾਹੀਦੀ ਹੈ। ਇਸ ਕੰਮ ਲਈ ਸਾਨੂੰ 1 ਮਿੰਟ ਦੀ ਦੇਰੀ ਵੀ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਗੱਡੀ 2 ਮੀਲ ਜ਼ਿਆਦਾ ਵੀ ਚਲਾਉਣੀ ਪੈ ਜਾਵੇ ਤਾਂ ਵੀ ਇਹ ਸੌਦਾ ਮਾੜਾ ਨਹੀਂ। ਹੁਣ ਗੱਲਾਂ ਬਾਤਾਂ ਦਾ ਸਮਾਂ ਲੰਘ ਗਿਆ, ਕੁਝ ਅਮਲੀ ਤੌਰ ਤੇ ਕਰ ਵਿਖਾਉਣ ਦਾ ਸਮਾਂ ਹੈ। ਇਹ ਦੱਸਣ ਦਾ ਵਕਤ ਹੈ ਕਿ ਅਸੀਂ ਇੱਕ ਵੱਖਰੀ ਕੌਮ ਹਾਂ। ਵਾਹਿਗੁਰੂ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਆਜ਼ਾਦੀ ਤੇ ਆਪਣੀ ਪਾਤਸ਼ਾਹੀ ਖਾਲਿਸਤਾਨ ਦੇਣ। ਆਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਦੇਖੋ, ਰਿਆਜ਼ ਘੁੰਮਣ ਸਾਹਿਬ ਨੇ ਟੂਵਰਡਸ ਦਾ ਐਂਡ ਇੱਕ ਬੜੀ ਪਾਏਦਾਰ ਗੱਲ ਕੀਤੀ ਹੈ ਜੀ। ਜਦੋਂ ਤੁਸੀਂ ਇਹ ਪੜ੍ਹ ਰਹੇ ਸੀ ਤਾਂ ਮੇਰੇ ਖਿਆਲ 'ਚ ਆਇਆ ਵੀ 1988 ਪੀਰੀਅਡ 'ਚ ਜਦੋਂ ਕਿ ਮੈਂ ਕੈਲੀਫੋਰਨੀਆ ਫਰੀਮੌਂਟ 'ਚ ਰਹਿੰਦਾ ਸੀ, ਨਾਲ ਮੈਂ ਆਪਣੀ ਸਟੱਡੀ ਵੀ ਕਰਦਾ ਸੀ, ਪਾਰਟ ਟਾਈਮ ਜੌਬ ਵੀ ਸੀ ਜੀ। ਤੇ ਮੈਂ ਸ਼ਾਮ ਨੂੰ ਉਹਦੇ ਨੇੜੇ ਇੱਕ ਜਿਹੜਾ ਪਾਰਕ ਹੈ ਉੱਥੇ ਸੈਰ ਦੇ ਲਈ ਜਾਣਾ, ਜਦੋਂ ਵੀ ਥੋੜ੍ਹਾ ਬਹੁਤ ਵਕਤ ਹੋਣਾ, ਤਾਂ ਉੱਥੇ ਇੱਕ ਬਜ਼ੁਰਗ ਜਿਹਨੇ ਕਿ ਸੈਕੰਡ ਵਰਲਡ ਵਾਰ ਲੜਿਆ ਹੋਇਆ ਸੀ, ਕਾਫੀ ਬਿਰਧ ਗੋਰਾ, ਉਹ ਵੀ ਸੈਰ ਕਰਨ ਆਉਂਦਾ ਸੀ। 2-4 ਵਾਰੀ ਹੈਲੋ ਹਾਏ ਤੋਂ ਬਾਅਦ ਉਹਨੇ ਗੱਲਬਾਤ ਕਰਨੀ ਚਾਹੀ ਤੇ ਮੈਨੂੰ ਵੀ ਹਮੇਸ਼ਾ ਉਦੋਂ ਨਵਾਂ ਜਦੋਂ ਬੰਦਾ ਆਉਂਦਾ ਉਦੋਂ ਉਹਨੂੰ ਲੱਗਦਾ ਵੀ ਆਪਣੇ ਕੌਜ਼ ਦੀ ਗੱਲ ਵੀ ਕਰੇ, ਦੱਸੇ ਵੀ ਕਿ ਵੀ ਕੀ ਹੋ ਰਿਹਾ ਜੀ। ਜੀ। ਤੇ ਅਜੇ ਇਹ ਸਾਰਾ 3-4 ਸਾਲ ਬਾਅਦ 84 ਤੋਂ ਦੀ ਗੱਲ ਹੈ ਜੀ। ਤੇ ਉਹਨਾਂ ਨੂੰ ਮੈਂ ਵੇਰਵੇ ਨਾਲ ਦੱਸਿਆ ਕਿ ਵੀ ਸਾਡੇ ਨਾਲ ਕੀ ਹੋਇਆ, ਕਿਵੇਂ ਘੱਲੂਘਾਰਾ ਵਰਤਾਇਆ, ਦਿੱਲੀ 'ਚ ਕੀ ਹੋਇਆ ਔਰ ਅਲਟੀਮੇਟ ਸਾਡੀ ਡੈਸਟਨੀ ਕਿਵੇਂ ਅੱਜ ਸਾਡੇ ਨੌਜਵਾਨ ਕੌਮੀ ਆਜ਼ਾਦੀ ਦੇ ਲਈ ਲੜ ਰਹੇ ਨੇ ਜੀ। ਤੇ ਉਹਨੇ ਮੈਨੂੰ ਪੁੱਛਿਆ ਕਿ ਵੀ ਜੇ ਤੇਰੇ ਸਾਹਮਣੇ ਕੋਈ ਹਿੰਦੂ ਆ ਜਾਏ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ ਤੇ ਤੂੰ ਉਹਨੂੰ ਸ਼ੂਟ ਡਾਊਨ ਕਰੇਂਗਾ? ਜੀ। ਮੈਂ ਕਿਹਾ ਜੀ ਨਹੀਂ, ਉਹ ਮਤਲਬ ਕਿਸੇ ਦਾ ਹਿੰਦੂ ਹੋਣਾ ਤਾਂ ਇਸ ਗੱਲ ਦੀ ਨਿਸ਼ਾਨੀ ਨਹੀਂ ਹੈ ਕਿ ਵੀ ਉਹ
ਜਿਹੜਾ ਉਹਨੇ ਜ਼ੁਲਮ ਕੀਤਾ ਹੈ, ਜ਼ੁਲਮ ਸਾਡੀ ਲੜਾਈ ਤਾਂ ਸਟੇਟ ਨਾਲ ਹੈ, ਕੋਈ ਕਿਸੇ ਲੋਕਾਂ ਨਾਲ ਤਾਂ ਨਹੀਂ ਹੈ ਜੀ। ਤਾਂ ਉਹਨੇ ਕਿਹਾ ਕਿ ਵੀ ਮੈਂ ਸੈਕੰਡ ਵਰਲਡ ਵਾਰ ਲੜਿਆ, ਮੈਂ ਫਿਲੀਪੀਨਸ 'ਚ ਸੀ, ਆਈ ਫਾਟ ਅਗੇਂਸਟ ਦ ਜੈਪਨੀਜ਼। ਜੀ। ਤੇ ਮੈਂ ਅੱਜ ਵੀ ਜਦੋਂ ਮੇਰੇ ਸਾਹਮਣੇ ਕੋਈ ਜਾਪਾਨੀ ਮੈਂ ਦੇਖਦਾ ਕਿਸੇ ਵੀ ਉਹਨਾਂ ਬੈਂਗਲੋਇਡ ਫੀਚਰਸ ਵਾਲਿਆਂ ਨੂੰ, ਆਈ ਹੈਵ ਦੈਟ ਫੀਲਿੰਗ ਕਿ ਮੈਂ ਇਵੇਂ ਕਰਾਂ। ਜੀ। ਤੇ ਫਿਰ ਉਹਨੇ ਕਿਹਾ ਕਿ ਵੀ ਜਦੋਂ ਤੁਸੀਂ ਕਿਸੇ ਗੱਲ ਦੇ ਲਈ ਪਹੁੰਚਣਾ ਕਿਸੇ ਨਿਸ਼ਾਨੇ ਤੇ, ਫਿਰ ਤੁਹਾਨੂੰ ਆਪਣੀ ਪੋਜੀਸ਼ਨ ਜਾਂ ਆਪਣੇ ਲੋਕ ਜਾਂ ਉਹਨਾਂ ਦੇ ਇੰਟਰਸਟ ਦੇ ਲਈ ਬਿਲਕੁਲ ਕਲੈਰਿਟੀ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਕਲੈਰਿਟੀ ਤਾਂ ਹੈ, ਬਟ ਤੁਸੀਂ ਤੁਹਾਡੀ ਸ਼ੋਲਜਰ ਟ੍ਰੇਨਿੰਗ ਹੈ, ਮੇਬੀ ਤੁਹਾਡੇ ਚੋਂ ਕਿਲਿੰਗ ਇੰਸਟਿੰਕਟ ਡਿਫਰੈਂਟ ਟਾਈਪ ਦਾ ਹੋਏ, ਜੀ। ਪਰ ਸਾਡਾ ਜਿਹੜਾ ਸਿੱਖੀ ਦਾ ਸਿਧਾਂਤ ਹੈ ਉਹ ਸਰਬੱਤ ਦਾ ਭਲਾ ਮੰਗਦਾ ਹੈ। ਔਰ ਅਸੀਂ ਸਿਰਫ ਇਸ ਕਰਕੇ ਕਿ ਕਿਸੇ ਦਾ ਕੋਈ ਵੱਖਰਾ ਧਰਮ ਹੈ, ਕੋਈ ਸਾਡੀ ਧਾਰਮਿਕ ਲੜਾਈ ਵੀ ਨਹੀਂ ਹੈ, ਜੀ। ਇਹ ਤਾਂ ਨਹੀਂ ਹੈ ਵੀ ਸਾਡੀ ਕੋਈ ਹਿੰਦੂਆਂ ਨਾਲ ਲੜਾਈ ਹੈ, ਇੱਕ ਸਟੇਟ ਨਾਲ ਹੈ, ਔਰ ਇਟ ਹੈਪਨਸ ਟੂ ਬੀ ਏ ਹਿੰਦੂ ਮੈਜੋਰਿਟੀ ਸਟੇਟ। ਜਿਸ ਤਰ੍ਹਾਂ ਉਹਨੂੰ ਮੈਂ ਦੱਸਿਆ ਵੀ 17ਵੀਂ 18ਵੀਂ ਸਦੀ ਜੇ ਸਾਡੀ ਮੁਗਲਾਂ ਦੇ ਨਾਲ ਲੜਾਈ ਸੀ, ਕੋਈ ਇਸਲਾਮ ਦੇ ਖਿਲਾਫ ਤਾਂ ਨਹੀਂ ਸੀ ਅਸੀਂ, ਇਹਦੇ ਬਾਵਜੂਦ। ਲੇਕਿਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਹਾਂ ਵੀ ਜਿਹੜੇ ਲੋਕ ਇੱਥੋਂ ਵਾਲੇ ਨੇ, ਉਹ ਜਦੋਂ ਪ੍ਰੋਬਲਮਸ ਵੱਲ ਦੇਖਦੇ ਨੇ, ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਜੀ। ਹੁਣ ਜਿਹੜੀ ਗੱਲ ਇਹਨਾਂ ਨੇ ਰਿਆਜ਼ ਘੁੰਮਣ ਸਾਹਿਬ ਨੇ ਕੀਤੀ ਹੈ, ਗੱਲ ਇਹ ਬੜੀ ਪੁਖਤਾ ਹੈ। ਔਰ ਜੇ ਇਹਨੂੰ ਸਿਰਫ ਇਸ ਗੱਲ 'ਚ ਨਾ ਵੀ ਮਹਿਦੂਦ ਰੱਖਿਆ ਜਾਏ ਕਿ ਹਿੰਦੂ ਦੁਕਾਨਦਾਰਾਂ ਦਾ ਜਾਂ ਉਹਨਾਂ ਦੇ ਨਾਲ ਜਿਹੜੇ ਵੀ ਸਾਡੇ ਸੰਬੰਧ ਨੇ, ਈਵਨ ਸਮਾਜਿਕ ਰਿਸ਼ਤੇ ਵੀ ਨੇ, ਉਹ ਨਹੀਂ ਹੋਣੇ ਚਾਹੀਦੇ। ਜੇ ਇਹ ਵੀ ਮੰਨ ਲਿਆ ਜਾਏ ਕਿ ਸਿਰਫ ਹਿੰਦੂ ਹੋਣ ਕਰਕੇ ਸਾਨੂੰ ਅਸੀਂ ਨਹੀਂ ਕਰਨਾ ਚਾਹੁੰਦੇ, ਮੈਂ ਇੱਕ ਕਲਾਸ ਦੀ ਗੱਲ ਕਰਦਾ, ਪਰ ਇੱਕ ਗੱਲ ਵੱਲ ਸਾਡਾ ਧਿਆਨ ਜ਼ਰੂਰ ਜਾਣਾ ਚਾਹੀਦਾ। ਔਰ ਇਹ ਵੀ ਜਦੋਂ ਅਮਰੀਕਾ 'ਚ ਮੈਂ ਬਾਅਦ ਦੇ 10 12 15 ਸਾਲਾਂ 'ਚ ਇੱਥੋਂ ਦਾ ਸਾਰਾ ਸਿਸਟਮ ਦੇਖਿਆ ਕਿ ਫੰਡਿੰਗ ਹਿੰਦੁਸਤਾਨ ਦੀਆਂ RSS ਹੋਏ, ਬਜਰੰਗ ਦਲ ਹੋਏ, ਸ਼ਿਵ ਸੈਨਾ ਹੋਏ, ਉਹਨਾਂ ਦੀ ਫੰਡਿੰਗ ਕਿੱਥੋਂ ਆਉਂਦੀ ਹੈ, ਕੌਣ ਕਰਦਾ ਹੈ? ਜੀ। ਜੀ। ਸਾਰੇ ਜਿਹੜੇ ਇੱਥੋਂ ਦੇ ਬੇਸ ਜਿਹੜਾ ਉਹਨਾਂ ਦਾ, ਉਹ ਗੁਜਰਾਤੀ ਹੋਣ, ਸਿੰਧੀ ਹੋਣ, ਦੂਸਰੇ ਵੱਡੀਆਂ ਬਿਜ਼ਨਸਿਸ ਹੋਣ, ਇਹ ਉਹਨਾਂ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਨ ਮਿਲੀਅਨਸ ਆਫ ਡਾਲਰਸ ਇਹ ਦਿੰਦੇ ਨੇ। ਜੀ। ਹੁਣ ਉਹੀ ਬਜਰੰਗ ਦਲ ਜਾਂ ਉਹੀ ਸ਼ਿਵ ਸੈਨਾ ਜਾਂ ਉਹੀ RSS ਜੇ ਹਿੰਦੁਸਤਾਨ 'ਚ ਜਾਂ ਪੰਜਾਬ 'ਚ ਮੇਰੇ ਭਰਾਵਾਂ ਭੈਣਾਂ ਨੂੰ ਮਾਰਦਾ ਹੈ, ਸਿੱਖਾਂ ਨੂੰ, ਜਾਂ ਗੁਜਰਾਤ ਦੇ ਵਿੱਚ ਮੁਸਲਮਾਨ ਭਰਾਵਾਂ ਭੈਣਾਂ ਨੂੰ ਮਾਰਦਾ ਹੈ, ਜਾਂ ਉੜੀਸਾ ਦੇ ਵਿੱਚ ਈਸਾਈ ਭਰਾਵਾਂ ਭੈਣਾਂ ਨੂੰ ਮਾਰਦਾ ਹੈ, ਜਾਂ ਦਲਿਤਾਂ ਦੇ ਬੱਚੇ, ਆਦੀਵਾਸੀਆਂ ਦੇ ਬੱਚੇ, ਉਹਨਾਂ ਨੂੰ ਘਰਾਂ 'ਚੋਂ ਚੁੱਕ ਕੇ ਇਹਨਾਂ ਨੇ ਜਿਹੜੇ ਆਪਣੇ ਸ਼ਿਸ਼ੂ ਕੇਂਦਰ ਬਣਾਏ ਹੋਏ ਨੇ ਬਾਲਵਾੜੀਆਂ ਦੇ ਨਾਂ ਥੱਲੇ, ਉਹ ਸਭ RSS ਦੇ ਫੁੱਟ ਸ਼ੋਲਡਰ ਬਣਾ ਰਹੇ ਨੇ। ਤਾਂ ਫਿਰ ਮੈਨੂੰ ਇਹ ਵੀ ਸੋਚਣਾ ਪਏਗਾ ਕਿ ਜਿਹੜਾ ਪੈਸਾ ਉੱਥੇ ਜਾ ਕੇ ਮੇਰੇ ਆਪਣੇ ਲੋਕਾਂ ਨੂੰ ਮਾਰਨ ਲਈ ਇਸਤੇਮਾਲ ਹੋ ਰਿਹਾ, ਉਹਦੇ 'ਚ ਮੈਂ ਵੀ ਕੰਟਰੀਬਿਊਟ ਕੀਤਾ। ਜਦੋਂ ਮੈਂ ਜਾ ਕੇ ਉਹਨਾਂ ਤੋਂ ਸਮਾਨ ਖਰੀਦਦਾ ਹੈ, ਜਾਂ ਇੱਥੋਂ ਆਪਣੀਆਂ ਬੀਬੀਆਂ ਸਾਰਾ ਸੋਨਾ ਖਰੀਦਣ ਤੁਰੀਆਂ ਹੁੰਦੀਆਂ ਨੇ ਇਹਨਾਂ ਤੇ, ਜਾਂ ਸਾਰਾ ਕਾਰੋਬਾਰ ਹੀ ਇਹਨਾਂ ਦਾ ਜਿਹੜਾ ਸਾਡੇ ਲੋਕਾਂ ਦੇ ਸਿਰ ਦੇ ਉੱਤੇ ਹੈ, ਤੇ ਫਿਰ ਇਹੀ ਪੈਸਾ ਜਿਹੜਾ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਸਾਡੇ ਲੋਕਾਂ ਨੂੰ ਹੀ ਮਾਰਨ ਲਈ ਇਸਤੇਮਾਲ ਹੋ ਰਿਹਾ। ਐਵੇਂ ਨਹੀਂ ਜੇ ਰਾਜਨਾਥ ਸਿੰਘ ਇੱਥੇ ਆਇਆ ਤਾਂ TV ਏਸ਼ੀਆ ਦੇ ਸਟੂਡੀਓ 'ਚ ਕੌਣ ਉਹਨਾਂ ਦੇ ਲਈ ਕਰ ਰਿਹਾ? ਗੁਜਰਾਤੀ, ਔਰ ਹਜ਼ਾਰਾਂ ਦੀ ਗਿਣਤੀ 'ਚ ਨੇ, ਔਰ ਇੱਥੇ ਬੜੀ ਉਹ ਹਿੱਕ ਤੇ ਹੱਥ ਮਾਰ ਕੇ ਕਹਿ ਰਿਹਾ ਜੀ ਨਰਿੰਦਰ ਮੋਦੀ ਨੂੰ ਤੁਸੀਂ ਵੀਜ਼ਾ ਕਿਵੇਂ ਡਿਨਾਈ ਕਰੋਗੇ। ਤਾਂ ਹੁਣ ਜਿਹਨਾਂ ਗੁਜਰਾਤੀਆਂ ਨੂੰ ਅਸੀਂ ਸਮਝਦੇ ਹਾਂ ਜੀ ਇਹ ਤਾਂ ਬੜੇ ਮਿੱਠੇ ਨੇ, ਇਹ ਤਾਂ ਕੁਛ ਨਹੀਂ ਕਹਿੰਦੇ, ਬੜੇ ਗਿਆਨ ਵੀ ਸਰਦਾਰ ਜੀ ਕਰਦੇ ਨੇ, ਉਸ ਗੁਜਰਾਤ ਦੇ ਵਿੱਚ ਸਿੱਖਾਂ ਦਾ ਹਾਲ ਦੇਖ ਲਓ ਕਿ ਵੀ 1965 ਤੋਂ ਬਾਅਦ ਸਿੱਖ ਭੁੱਜ ਦੇ ਇਲਾਕੇ 'ਚ ਗਏ, ਉਹਨਾਂ ਨੇ ਉਸ ਰੇਤਲੀ ਜ਼ਮੀਨ ਨੂੰ ਜਿਹੜਾ ਉਹ ਕਾਸ਼ ਦੇ ਥੱਲੇ ਲਿਆਂਦਾ। ਅੱਜ ਉਹ ਕਾਟਨ ਬੈਲਟ ਹੈ, ਅਸੀਂ ਤਾਂ 500 ਜਾਂ 1000 ਸਿੱਖ ਫੈਮਲੀਆਂ ਦੀ ਗੱਲ ਕਰਦੇ ਸੀ, ਕੱਲ ਨਰਿੰਦਰ ਮੋਦੀ ਦੇ ਮੂੰਹੋਂ ਨਿਕਲਿਆ ਕਿ 50,000 ਸਿੱਖ ਨੇ ਭੁੱਜ ਏਰੀਆ ਦੇ ਵਿੱਚ, ਜਿਨ੍ਹਾਂ ਨੂੰ ਹੁਣ ਉਹ ਬੇਦਖਲ ਕਰਨ ਦੇ ਲਈ, ਦੇ ਬਾਵਜੂਦ ਕਿ ਜਿਹੜਾ ਪੰਜਾਬ 'ਚ ਪਹਿਲਾ ਉਹਦਾ ਸਮਾਗਮ ਕਰਾਉਣ ਵਾਲਾ ਬੰਦਾ ਹੈ ਚੋਣ ਮੁਹਿੰਮ ਦਾ, ਮਾਧੋਪੁਰ 'ਚ ਬਾਦਲ, ਇਹ ਪਿਓ ਪੁੱਤਰ ਨੇ ਵੀ ਤਰਲੇ ਕਰ ਲਏ ਕਿ ਵੀ ਤੂੰ ਕੇਸ ਵਾਪਸ ਲੈ ਲੈ ਸੁਪਰੀਮ ਕੋਰਟ ਤੋਂ, ਕਿ ਗੁਜਰਾਤ ਦਾ ਹਾਈ ਕੋਰਟ ਸਿੱਖ ਕਿਸਾਨਾਂ ਦੇ ਹੱਕ 'ਚ ਫੈਸਲਾ ਦਿੰਦਾ, ਉਹ ਸੁਪਰੀਮ ਕੋਰਟ 'ਚ ਲੈ ਜਾਂਦਾ। ਔਰ ਮੋਦੀ ਨੇ ਕੋਈ ਇੰਡੀਕੇਸ਼ਨ ਨਹੀਂ ਦਿੱਤੀ, ਗੋਲ-ਮੋਲ ਜੀਆਂ ਉਹਨੇ ਗੱਲਾਂ ਕੀਤੀਆਂ ਕਿ ਜੀ ਉਹਨਾਂ ਨੂੰ ਸਿੱਖਾਂ ਨੂੰ ਸਾਰੇ 50,000 ਇੱਥੇ ਰਹਿੰਦੇ ਨੇ, ਉਹਨਾਂ ਨੂੰ ਸਾਰੇ ਟੋਲਰੇਟ ਕਰਦੇ ਨੇ ਔਰ ਇਹ ਉਹ, ਲੇਕਿਨ ਉਹਨੇ ਇਹ ਨਹੀਂ ਕਿਹਾ ਕਿ ਵੀ ਅਸੀਂ ਜਿਹੜਾ ਉਹਨਾਂ ਸਿੱਖਾਂ ਨੂੰ ਅੱਧੀ ਸਦੀ ਬਾਅਦ ਜਿਹੜਾ ਉਜਾੜਨ ਦਾ ਏਜੰਡਾ ਉਸ ਨੂੰ ਅਸੀਂ ਵਾਪਸ ਲੈਂਦੇ। ਸੋ ਤੁਹਾਨੂੰ ਪਤਾ ਲੱਗ ਗਿਆ ਵੀ ਜਿਹਨਾਂ ਗੁਜਰਾਤੀਆਂ ਨੂੰ ਤੁਸੀਂ ਸਮਝਦੇ ਹੋ ਕਿ ਇਹ ਬੜੇ ਮਿੱਠ ਬੋਲੜੇ ਤੇ ਬੜੇ ਚੰਗੇ ਵਪਾਰੀ ਨੇ, ਉਹ ਤੁਹਾਡੇ ਸਿੱਖਾਂ ਦੇ ਨਾਲ ਉੱਥੇ ਕੀ ਕਰ ਰਹੇ ਨੇ ਵਸਦੇ ਰਸਤੇ, ਕਿੰਨੇ ਨੂੰ ਜੇ 50,000 ਸਿੱਖ ਉਜੜਦੇ ਤੇ ਉਹ ਤਾਂ ਜਿੱਥੋਂ ਉਹਨਾਂ ਨੇ ਜ਼ਿੰਦਗੀ ਸ਼ੁਰੂ ਕੀਤੀ ਉਹਦੇ ਤੋਂ ਵੀ ਬਦਤਰ ਹਾਲਤ 'ਚ ਹੋ ਜਾਂਦੇ ਨੇ। ਪਰ ਅਨਫੋਰਚੂਨੇਟਲੀ ਇਹ ਹੈ ਵੀ ਸਾਡੇ ਲੋਕਾਂ ਦੇ ਵਿੱਚ ਉਹਨਾਂ ਦੀ ਸੁਜੈਸ਼ਨ ਮੁਬਾਰਕ, ਲੇਕਿਨ ਇਸ ਐਂਗਲ ਤੋਂ ਤਾਂ ਸੋਚਣ ਦਾ ਅਜੇ ਤੱਕ ਆਇਆ ਹੀ ਨਹੀਂ ਹੈ ਗੱਲ
ਜੀ ਔਰ ਇਹ ਗੱਲ ਜੇ 84 ਤੋਂ ਬਾਅਦ ਮਾੜਾ ਮੋਟਾ ਕਿਸੇ ਨੇ ਕਾਲ ਦਿੱਤੀ ਕਿ ਭਾਈ ਤੁਸੀਂ ਇਹ ਇੰਡੀਅਨ 에ਅਰਲਾਈਨਸ ਦੂਜੇ ਤੀਜੇ ਜਹਾਜ਼ਾਂ ਤੇ ਨਾ ਚੜੋ, ਜੀ ਕਿਉਂਕਿ ਇਹ ਵੀ ਇੰਡੀਆ ਨੂੰ ਵਪਾਰ ਮਿਲਦਾ ਹੈ। ਬਹੁਤੇ ਲੋਕ ਆਪਣੇ ਉਧਰ ਜਾਣ ਵਾਲੇ ਹੁੰਦੇ ਨੇ, ਜਾਂ ਗੁਜਰਾਤੀ ਬਾਹਰ ਨੇ ਬਹੁਤੇ, ਜਾਂ ਆਪਣੇ ਨੇ, ਜੀ ਤੇ ਉਹਦਾ ਫਾਇਦਾ ਉਠਾ ਕੇ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਖੁਦ ਕੈਨੇਡਾ ਦੇ ਵਿੱਚ 에ਅਰ ਇੰਡੀਆ ਦਾ ਹਾਦਸਾ ਕਰਾਇਆ, 330 ਪੈਸੇਂਜਰ ਮਾਰੇ, ਔਰ ਨਾਲ ਹੀ ਕਹਿ ਦਿੱਤਾ ਜੀ ਇਹ ਤਾਂ ਫਲਾਣੀ ਜਥੇਬੰਦੀ ਦਾ ਕੰਮ ਹੈ, ਕਿਉਂਕਿ ਉਹਨਾਂ ਨੇ ਪਹਿਲਾਂ ਕਾਲ ਦਿੱਤੀ ਸੀ ਕਿ ਜਹਾਜ਼ਾਂ ਤੇ ਨਾ ਚੜੋ ਇੰਡੀਆ ਦੇ, ਇਸ ਲਈ ਉਹਨਾਂ ਨੇ ਇਹ ਕਾਰਵਾਈ ਕਰਵਾ ਦਿੱਤੀ। ਸੋ ਅਸੀਂ ਸਮਝਦੇ ਹਾਂ ਕਿ ਜੇ ਸਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਭਾਈ ਇਹ ਜਿਹੜਾ ਵਪਾਰਕ ਪਾਰਟ ਹੁੰਦਾ ਹੈ, ਹੁਣ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਕੋਈ ਮੁਲਕ ਹੁਣ ਈਰਾਨ ਨੂੰ ਕਿਵੇਂ ਮਾਰ ਰਹੇ ਨੇ, ਜੀ ਹਮਲਾ ਤਾਂ ਨਹੀਂ ਕੀਤਾ ਨਾ, ਅਜੇ ਤੱਕ ਨਹੀਂ ਕੀਤਾ, ਕੱਲ ਨੂੰ ਕਰ ਦੇਣ ਪਤਾ ਨਹੀਂ, ਲੇਕਿਨ ਇਕਨੋਮਿਕਲ ਸੈਂਕਸ਼ਨਸ, ਜੀ ਆਰਥਿਕ ਪਾਬੰਦੀਆਂ ਜਦੋਂ ਲੱਗਦੀਆਂ ਨੇ, ਜਦੋਂ ਕਿਸੇ ਦੀ ਜੇਬ ਨੂੰ ਹੱਥ ਪੈਂਦਾ ਤੇ ਸਰਕਾਰਾਂ ਆਪਣਾ ਵਤੀਰਾ ਬਦਲਦੀਆਂ। ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ ਸੀ, ਕਾਲਿਆਂ ਦੇ ਨਾਲ ਬਹੁਤ ਮਾੜਾ ਸਲੂਕ ਹੁੰਦਾ ਸੀ। ਜੀ ਜਿਹੜਾ ਸਭ ਤੋਂ ਪਾਵਰਫੁਲ ਹਥਿਆਰ ਇਸਤੇਮਾਲ ਕੀਤਾ ਅਮਰੀਕਾ ਨੇ ਔਰ ਪੱਛਮੀ ਦੇਸ਼ਾਂ ਨੇ, ਫਾਈਨਲੀ ਨੈਲਸਨ ਮੰਡੇਲਾ ਲੜਦਾ ਰਿਹਾ 26-27 ਸਾਲ, ਜੇਲ੍ਹ ਦੇ ਵਿੱਚ ਬੈਠਾ ਵੀ ਆਵਾਜ਼ ਚੁੱਕਦਾ ਰਿਹਾ। ਜੀ ਪਰ ਜਦੋਂ ਆਰਥਿਕ ਪਾਬੰਦੀਆਂ ਲੱਗੀਆਂ ਕਿ ਸਾਊਥ ਅਫਰੀਕਾ 'ਚ 에ਅਰਲਾਈਨ ਕੋਈ ਬਾਹਰਲੀ ਨਹੀਂ ਜਾਏਗੀ, ਉਹਨੂੰ ਵਰਲਡ ਬੈਂਕ ਲੋਨ ਨਹੀਂ ਦੇਗਾ, ਉਹਨੂੰ ਇੰਟਰਨੈਸ਼ਨਲ ਮੋਨੀਟਰੀ ਫੰਡ ਲੋਨ ਨਹੀਂ ਦੇਗਾ, ਜੀ ਉਹਦੇ ਤੋਂ ਬਾਅਦ ਫਿਰ ਹਾਲਾਤ ਬਦਲਣੇ ਸ਼ੁਰੂ ਹੋਏ। ਸਰਕਾਰ ਉੱਥੇ ਜਿਹੜੇ ਗੋਰੇ ਸੀ ਬੈਠੇ, ਮਾਈਨੋਰਿਟੀ ਵਾਲੇ ਮੈਜੋਰਿਟੀ ਬਣ ਕੇ, ਉਹਨਾਂ ਨੇ ਜਿਹੜਾ ਅਲਟੀਮੇਟਲੀ ਸੁਣਨੀ ਗੱਲ ਸ਼ੁਰੂ ਕੀਤੀ। ਸੋ ਜੇ ਵੱਡੀਆਂ ਗੌਰਮੈਂਟਾਂ ਦੇ ਮਾਮਲੇ 'ਚ, ਗਵਰਨਮੈਂਟਸ ਦੇ ਮਾਮਲੇ 'ਚ ਇਹ ਗੱਲ ਇਫੈਕਟਿਵ ਹੈ, ਤੇ ਜੇ ਅਸੀਂ ਵਲੰਟੀਅਰਲੀ ਇਹ ਗੱਲ ਕਰ ਲਈਏ ਕਿ ਵੀ ਅਸੀਂ ਵਪਾਰ ਆਪਣੇ ਲੋਕਾਂ ਨੂੰ ਦੇਣਾ, ਜੀ ਔਰ ਸਾਡੇ ਆਪਣੇ ਲੋਕਾਂ ਨੂੰ ਸੁਣ ਲਓ ਕਹਿਣ ਜੀ ਸਿੱਖ ਤਾਂ ਮਹਿੰਗੇ ਹੀ ਦਿੰਦੇ ਨੇ, ਉਹ ਤਾਂ ਬਾਕੀਆਂ ਨਾਲੋਂ ਮਹਿੰਗਾ ਹੁੰਦਾ ਜੀ, ਐਸਾ ਦਿਮਾਗ ਦੇ ਵਿੱਚ ਪੁੱਠਾ ਘੁੰਮਿਆ ਹੋਇਆ। ਚਲੋ ਮਹਿੰਗਾ ਵੀ ਜੇ ਦੇ ਦਿੰਦਾ ਹੈ ਫਿਰ ਕੀ ਹੈ, ਜੀ ਕਿਤੇ ਗੁਰਦੁਆਰੇ ਡਾਲਰ ਮੱਥਾ ਵੀ ਟੇਕਦਾ ਹੋਣਾ ਹੈ, ਆਪਣੇ ਚੰਗੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਦੇਗਾ, ਫਿਰ ਵੀ ਤੁਹਾਡਾ ਹਮ ਕੌਮ ਹੈ। ਜੀ ਕਿਸੇ ਹੋਰ ਕੋਲ ਚਲੇ ਜਾਓ, ਪਾਕਿਸਤਾਨੀ ਕੋਲੋਂ ਲੈ ਲਓ, ਬੰਗਲਾਦੇਸ਼ੀ ਕੋਲੋਂ ਲੈ ਲਓ, ਗੋਰੇ ਤੋਂ ਲੈ ਲਓ, ਕਾਲੇ ਤੋਂ ਲੈ ਲਓ, ਘੱਟੋ ਘੱਟ ਇਹ ਤਾਂ ਨਾ ਕਰੋ ਵੀ ਤੁਹਾਡੇ ਪੈਸਿਆਂ ਨਾਲ ਸ਼ਿਵ ਸੈਨਾ ਤੇ ਬਜਰੰਗ ਦਲ ਜਾ ਕੇ ਤੁਹਾਡੇ ਬੱਚਿਆਂ ਨੂੰ ਮਾਰੇ, ਔਰ ਤੁਹਾਡੇ ਸਿੱਖ ਜਿਹੜੇ ਨੇ ਗੁਜਰਾਤ ਚੋਂ ਇਹ ਬੇਦਖਲ ਕਰ ਰਹੇ ਨੇ। ਜੀ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਘੁੰਮਣ ਸਾਹਿਬ ਦੇ ਕਿ ਉਹਨਾਂ ਨੇ ਬੜੀ ਵੇਰਵੇ ਦੇ ਨਾਲ ਈਮੇਲ ਵੀ ਲਿਖੀ ਔਰ ਅੱਛਾ ਇੱਕ ਉਹਨਾਂ ਦਾ ਸੁਝਾਅ ਹੈ। ਜੀ ਪਰ ਕਿੰਨਾ ਕੁ ਮੰਨਣਗੇ ਇਹ ਤਾਂ ਹੁਣ ਅਸੀਂ ਉਹਦਾ ਵਿਆਖਿਆ ਕਰ ਦਿੱਤੀ ਹੈ, ਮੰਨ ਨਾ ਮੰਨ ਉਹਨਾਂ ਦੀ ਮਰਜ਼ੀ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।